ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀ ਨਾਲ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਟਿਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 8 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਸਿਆਸੀ ਰੌਲੇ ਰੱਪੇ ਤੋਂ। ਸਿਆਸੀ ਰੌਲਾ ਰੱਪਾ ਕਹਿੰਦੇ ਮਾੜਾ ਨਹੀਂ ਹੁੰਦਾ, ਬਸ਼ਰਤੇ ਲੋਕਾਂ ਦੀ ਗੱਲ ਹੁੰਦੀ ਹੋਵੇ, ਸੂਬੇ ਖਿੱਤੇ ਦੇ ਹਾਲਾਤਾਂ ਤੇ ਚਰਚਾ ਹੁੰਦੀ ਹੋਵੇ। ਪਰ ਇੱਥੇ ਸਿਆਸੀ ਰੌਲਾ ਰੱਪਾ ਜਲੰਧਰ ਪੱਛਮੀ ਦਾ ਆਪਾਂ ਦੇਖਿਆ ਹੀ ਹੈ, ਖਬਰਾਂ 'ਚ ਚਰਚਾ ਕਰਦੇ ਰਹੇ ਹਾਂ। ਉਪ ਚੋਣ ਦੇ ਲਈ, ਜ਼ਿਮਨੀ ਚੋਣ ਦੇ ਲਈ ਪ੍ਰਚਾਰ ਖਤਮ ਹੋ ਗਿਆ ਜੀ। ਜੀ ਬਿਲਕੁਲ, ਅੱਜ 6 ਵਜੇ ਤੱਕ ਪ੍ਰਚਾਰ ਦਾ ਟਾਈਮ ਸੀਗਾ, ਸੋ ਲੰਘ ਗਿਆ ਜੀ। ਤੇ ਹੁਣ ਕੱਲ ਦਿਨ ਰੈਸਟ ਦਾ ਤੇ ਬਾਕੀ ਹੁਣ ਪਰਸੋਂ ਦੇਖੋ ਇਹ ਜਿਹੜਾ 10 ਦਿਨ ਚੋਣ ਵਾਲਾ ਉਹ ਕਿਹਦਾ ਬੈਸਟ ਬਣਦਾ। ਰੈਸਟ ਕੱਲ ਨੂੰ ਰੈਸਟ ਹੋ ਜਾਏਗੀ ਸਾਰਿਆਂ ਦੀ। ਤਾਂ ਗੱਲ ਇਹ ਆ ਕਿ ਦੇਖੋ ਅੱਜ ਦਿਨ ਭਰ ਸਰਗਰਮੀਆਂ ਰਹੀਆਂ ਨੇ। ਸਭ ਤੋਂ ਵੱਡੀ ਗੱਲ ਇਹ ਹੋਈ ਕਿ ਜੋ ਗੱਲ ਕਰਨਜੀਤ ਚੰਨੀ ਅਤੇ ਕਾਂਗਰਸ ਦੇ ਹੋਰ ਲੀਡਰਾਂ ਨੇ ਚੁੱਕੀ ਸੀ ਦਲਜੀਤ ਭਾਨੇ ਵਾਲੀ, ਦਲਜੀਤ ਭਾਨੇ ਦੀ ਅੱਜ ਪੈਰੋਲ ਜਿਹੜੀ ਆ ਚੋਣ ਕਮਿਸ਼ਨ ਨੇ ਰੱਦ ਕਰ ਦਿੱਤੀ। ਮਤਲਬ ਕਿ ਚੱਲਦੀ ਚੋਣ ਦੇ ਵਿੱਚ ਜੋ ਪੈਰੋਲ ਸੀਗੀ ਉਹ ਰੱਦ ਹੋ ਗਈ। ਇਹਦਾ ਮਤਲਬ ਹੈ ਕਿ ਦਲਜੀਤ ਭਾਨਾ ਹੁਣ ਸ਼ਾਇਦ ਇਲੈਕਸ਼ਨ 'ਚ ਨਹੀਂ ਦਿਸੇਗਾ। ਹਾਲਾਂਕਿ ਕਾਂਗਰਸ ਨੇ ਕਥਿਤ ਤੌਰ ਤੇ ਦੋਸ਼ ਲਾਇਆ ਵਾ ਕਿ ਦਲਜੀਤ ਭਾਨੇ ਨੂੰ ਜ਼ਮਾਨਤ ਦੇਣ ਵੇਲੇ ਉਹਦਾ ਪਤਾ ਜਿਹੜਾ ਹੈ ਯਾਨੀ ਰਿਹਾਇਸ਼ੀ ਟਿਕਾਣਾ ਪਿੰਡ ਦਾ ਦਰਸਾਇਆ ਗਿਆ, ਜਦ ਕਿ ਉਹ ਜਲੰਧਰ ਵੈਸਟ ਦੇ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਵੀ ਜਿਹੜੀ ਹੋਈ ਹੈ। ਇਲਜ਼ਾਮ ਤਰਾਸ਼ੀ ਤੇ ਆਪਾਂ ਵੇਖੀਏ ਤੇ ਅੱਜ ਜੋ ਆਮ ਆਦਮੀ ਪਾਰਟੀ ਦੇ ਨੇਤਾ ਨੇ ਪਵਨ ਟੀਨੂ, ਸਾਬਕਾ ਅਕਾਲੀ, ਉਹਨਾਂ ਨੇ ਵੀ ਦੋਸ਼ ਵੱਡੇ ਲਾਏ ਆ ਬੀਬੀ ਸੁਰਿੰਦਰ ਕੌਰ ਤੇ ਕਿ ਡਿਪਟੀ ਮੇਅਰ ਹੁੰਦਿਆਂ ਇਹਨਾਂ ਨੇ ਆਪਣੇ ਬੇਟੇ ਨੂੰ ਕਾਰਪੋਰੇਸ਼ਨ ਜਲੰਧਰ ਦੇ ਵਿੱਚ ਜੂਨੀਅਰ ਇੰਜੀਨੀਅਰ ਭਰਤੀ ਕਰਵਾ ਦਿੱਤਾ, ਮਤਲਬ ਕਿ ਜਿਹਦਾ ਸਬੂਤ ਵੀ ਉਹਨਾਂ ਨੇ ਮੀਡੀਆ ਦੇ ਸਨਮੁਖ ਰੱਖਿਆ। ਇਸ ਤੋਂ ਪਹਿਲਾਂ ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਵੀ ਇਸ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਸਨ ਕਿ ਕਥਿਤ ਤੌਰ ਤੇ ਇਹ ਜ਼ਮੀਨ ਦਾ ਟੁਕੜਾ ਵੀ ਹਾਸਲ ਕੀਤਾ ਗਿਆ ਜਿਸ ਨੂੰ ਗਾਂ ਹੁਣ ਵੇਚਿਆ ਜਾ ਰਿਹਾ ਕਮਰਸ਼ਲੀ। ਤਾਂ ਮਤਲਬ ਕਿ ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਜਿਹੜੀ ਹੈ ਉਹ ਚੱਲਦੀ ਰਹੀ ਹੈ। ਇਸ ਤੋਂ ਇਲਾਵਾ ਅੱਜ ਵੀ ਦੇਖੀਏ ਤਾਂ ਭਗਵੰਤ ਮਾਨ ਹੋਰਾਂ ਨੇ ਆਖਰੀ ਸੰਬੋਧਨ ਕੀਤਾ ਚੋਣ ਪ੍ਰਚਾਰ ਦਾ, ਲੋਕਾਂ ਨੂੰ ਕਿਹਾ ਕਿ ਭਾਈ ਸਾਨੂੰ ਵੋਟਾਂ ਪਾਓ, ਜਿਤਾਓ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਕਿ ਸਾਰੇ ਰੌਲੇ ਰੱਪੇ ਦੇ ਵਿੱਚ ਕਿ ਬਈ ਜੋ ਭਾਜਪਾ ਹੈ, ਸੁਸ਼ੀਲ ਰਿੰਕੂ ਉਹਦੇ ਜਿਹੜੇ ਨੇਤਾ ਨੇ ਹੁਣ ਉਹਨਾਂ ਨੇ ਚਰਨਜੀਤ ਚੰਨੀ ਨੂੰ ਇੱਕ ਨੋਟ ਭੇਜ ਦਿੱਤਾ ਕਿ ਤੁਸੀਂ ਮੇਰੇ ਤੇ ਗਲਤ ਇਲਜ਼ਾਮਾਤ ਲਾਏ ਨੇ, ਜਿਹਦੀ ਇਵਜ਼ ਦੇ ਵਿੱਚ ਜਾਂ ਤੇ ਹੁਣ ਤੁਸੀਂ ਬਈ ਮਾਫੀ ਮੰਗੋ ਤੇ ਜਾਂ ਫਿਰ ਉਹਨਾਂ ਤੇ ਆ ਕਾਰਵਾਈ ਹੋ ਜਾਏਗੀ। ਸ਼ਾਇਦ 5 ਕਰੋੜ ਦਾ ਨੋਟਿਸ ਹੈ। ਤਾਂ ਇਸ ਤਰ੍ਹਾਂ ਦਿਨ ਭਰ ਇਹ ਸਰਗਰਮੀਆਂ ਜਿਹੜੀਆਂ ਰਹੀਆਂ ਉਹ ਸ਼ਾਮੀ ਇੱਕ ਵਾਰੀ ਇਖਤਤਾਮ ਤੇ ਪਹੁੰਚ ਗਈਆਂ। ਹੁਣ ਕੱਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਰਾਮ ਦਾ ਦਿਨ ਹੋਏਗਾ, ਥੋੜਾ ਬਹੁਤਾ ਹਲਕਾ ਜਿਹਾ ਪ੍ਰਚਾਰ, ਤੇ ਉਸ ਤੋਂ ਬਾਅਦ ਪਰਸੋਂ ਨੂੰ ਵੋਟਾਂ ਪੈ ਜਾਣੀਆਂ। 13 ਨੂੰ ਇਹਦਾ ਰਿਜ਼ਲਟ ਆ ਜਾਏਗਾ ਜੀ 1900 ਦਾ। ਬਾਕੀ ਦੇਖੋ ਕੌਣ ਜਿੱਤਦਾ ਕੌਣ ਹਾਰਦਾ। ਪਰ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਨੇ ਸਾਰੀ ਤਾਕਤ ਝੋਕ ਦਿੱਤੀ ਆ, ਸਾਰਾ ਟੱਬਰ ਟੀਰ ਲੈ ਕੇ ਮਾਨ ਸਾਹਿਬ ਉੱਥੇ ਬੈਠੇ ਆ ਇਸੇ ਆਸ ਤੇ ਕਿ ਸ਼ਾਇਦ ਚਮਤਕਾਰ ਹੋ ਜਾਵੇ। ਤਾਂ ਵੇਖੋ ਚਮਤਕਾਰ ਨੂੰ ਨਮਸਕਾਰ ਹੁੰਦਾ। ਤੇ ਗੱਲ ਇਹ ਆ ਕਿ ਇਹਨਾਂ ਨੂੰ ਪਤਾ ਹੈ ਕਿ ਬਈ ਜੇ ਅਸੀਂ ਆਹ ਮੈਦਾਨ ਹਾਰ ਗਏ ਤਾਂ ਫਿਰ ਬਹੁਤ ਔਖਾ ਹੋ ਜਾਵੇ, ਬਹੁਤ
औखा हो जाएगा। वो कहते हैं, मैदान में हार जीत का यूं फैसला हुआ, दुनिया थी उनके साथ हमारा खुदा हुआ। ਤਾਂ ਗੱਲ ਇਹ ਆ ਕਿ ਹੁਣ ਇਹ ਦੇਖੋ ਖੁਦਾ ਕਿਹਦੇ ਨਾਲ ਜਾਂਦਾ ਹੈ, ਪਰ ਕੁੱਲ ਮਿਲਾ ਕੇ ਟੱਕਰ ਫਸਵੀਂ ਆ। ਵੈਸੇ ਜੇ ਤੁਸੀਂ ਵੇਖੋਗੇ ਤੇ ਮੁੱਦਿਆਂ ਦੀ ਗੱਲ ਹੈ ਨਹੀਂ ਗੀ, ਇੰਨੀ ਕੋਈ ਗੱਲਬਾਤ ਹੈ ਨਹੀਂ। ਕੋਈ ਦਲ ਬਦਲੀ ਤੇ ਲੜ ਰਿਹਾ, ਕੋਈ ਏਦਾਂ ਇਲਜ਼ਾਮ ਤਰਾਸ਼ੀ ਤੇ ਲੜ ਰਿਹਾ। ਖੇਡ ਇੰਡਸਟਰੀ ਏਡੀ ਤਕੜੀ ਸਾਡੀ ਹੈਗੀ ਸੀਗੀ, ਜਿਹਦਾ ਟਰਨਓਵਰ ਮੇਰਾ ਅੰਦਾਜ਼ਾ ਕਿ ਕੋਈ 2,500-3,000 ਕਰੋੜ ਦੇ ਕਰੀਬ ਦਾ ਹੈ। ਤਾਂ ਉਹ ਖੇਡ ਇੰਡਸਟਰੀ ਨੂੰ ਹੁਣ ਜਿਵੇਂ ਤੁਸੀਂ ਵੇਖੋਗੇ ਮੇਰਠ ਹੈ ਜਾਂ ਇਹੋ ਜਿਹੇ ਇਲਾਕੇ ਜਿਹੜੇ ਆ ਉਹ ਬਹੁਤ ਟੱਕਰ ਦੇਣ ਲੱਗ ਪਏ। ਤਾਂ ਅਸੀਂ ਆਪਣੀ ਖੇਡ ਇੰਡਸਟਰੀ ਜਿਹੜੀ ਹੈ ਉਹ ਕਿੱਦਾਂ ਬਚਾਈਏ, ਉਸਨੂੰ ਸੰਸਾਰ ਦੇ ਵਿੱਚ ਅਸੀਂ ਕਿਵੇਂ ਉੱਚ ਕੋਟੀ ਤੇ ਰੱਖੀਏ, ਇਹਦਾ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਉੱਥੇ ਇੱਕ ਬੜਾ ਉਸਾਰੂ ਤੁਹਾਨੂੰ ਕੋਈ ਬਹਿਸ ਮੁਬੈਸਾ ਉੱਥੇ ਵੇਖਣ ਨੂੰ ਮਿਲਿਆ ਹੋਵੇ। ਜਿਵੇਂ ਲੁਧਿਆਣੇ ਦੇ ਵਿੱਚ ਆਏ ਸੀ ਤਾਂ ਮੈਂ ਉੱਥੇ ਵੀ ਕਿਹਾ ਸੀਗਾ ਕਿ ਜੇ ਲੁਧਿਆਣੇ ਦੇ ਬੁੱਢੇ ਨਾਲੇ ਦੀ ਗੱਲ ਨਹੀਂ ਤਾਂ ਫਿਰ ਲੁਧਿਆਣੇ ਦੀ ਕਾਹਦੀ ਇਲੈਕਸ਼ਨ। ਉਸੇ ਤਰ੍ਹਾਂ ਜਲੰਧਰ ਦੇ ਵਿੱਚ ਜੇ ਖੇਡ ਇੰਡਸਟਰੀ ਤੇ ਕੋਈ ਨੀਤੀ ਨਹੀਂ ਹੈ, ਕੋਈ ਚਰਚਾ ਨਹੀਂ ਹੈ, ਤਾਂ ਤੁਸੀਂ ਸਮਝ ਸਕਦੇ ਹੋ ਕਿ ਇਲੈਕਸ਼ਨ ਜਿਹੜੇ ਆ ਉਹ ਕਿਸ ਤਰ੍ਹਾਂ ਲੜੇ ਜਾ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਆਪਾਂ ਵਿਕਰਮ ਮਜੀਠੀਆ ਦੀ। ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ ਜੀ। ਦੇਖੋ ਵਿਕਰਮਜੀਤ ਸਿੰਘ ਮਜੀਠੀਆ ਹਾਈ ਕੋਰਟ 'ਚ ਇਸ ਵਾਸਤੇ ਗਏ ਸਨ ਕਿਉਂਕਿ SIT ਨੇ ਇਹਨਾਂ ਨੂੰ ਸਮਨਿੰਗ ਕੀਤੀ ਸੀਗੀ ਜੀ। ਹੁੰਦਾ ਕੀ ਆ, ਯਾਦ ਕਰੋ ਕਿ ਭਗਵੰਤ ਮਾਨ ਦੇ ਪਹਿਲੇ ਵਿਆਹ ਦੇ ਵਿੱਚੋਂ ਜੋ ਲੜਕੀ ਹੈ ਸੀਰਤ, ਉਸਨੇ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਉਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਨੂੰ ਵਲੇਟਣ ਦੇ ਯਤਨ ਤੇਜ਼ ਕਰ ਦਿੱਤੇ ਗਏ ਜੀ। ਹੁਣ ਹੁੰਦਾ ਕੀ ਆ ਕਿ ਜ਼ਮਾਨਤ ਬੇਸ਼ੱਕ ਮਿਲੀ ਹੋਵੇ, ਤੁਹਾਨੂੰ ਪਤਾ ਜਿਹੜੀ FIR ਹੈ ਉਹਦੇ ਵਿੱਚ ਜਾਂਚ ਪੜਤਾਲ ਦੇ ਨਾਮ ਤੇ ਤਾਂ ਕਿਤੇ ਵੀ ਸੱਦਿਆ ਜਾ ਸਕਦਾ ਹੈ। ਸੋ ਇਸ ਵਾਸਤੇ ਮਤਲਬ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਉਸ ਸਮਨਿੰਗ ਨੂੰ ਚੈਲੰਜ ਕੀਤਾ ਸੀ ਕਿ ਦਰਅਸਲ ਪੁੱਛਗਿੱਛ ਦੇ ਨਾਮ ਤੇ ਇਹ ਸਿਰਫ ਤੇ ਸਿਰਫ ਹਰਾਸਮੈਂਟ ਕੀਤੀ ਜਾ ਰਹੀ ਆ, ਹੋਰ ਇਹਦੇ ਚ ਹੈ ਤੱਕ ਨਹੀਂ ਹੈ, ਕਰਨਾ ਇਹਨਾਂ ਨੇ ਡੱਕਾ ਨਹੀਂ। ਤਾਂ ਜਦੋਂ ਹਾਈ ਕੋਰਟ ਦੇ ਵਿੱਚ ਇਹ ਜਵਾਬ ਦੇਣਗੇ ਫਿਰ ਉੱਥੇ ਤੁਹਾਨੂੰ ਪਤਾ ਹੀ ਆ ਯੂ ਟਰਨ ਤੇ ਤੁਹਾਨੂੰ ਇਸ ਗੱਲ ਦਾ ਇਲਮ ਹੀ ਆ ਕਿ ਕਿਵੇਂ ਖੜੇ ਪੈਰ ਤੇ ਮਾਰ ਜਾਂਦੇ ਆ। ਜਿਵੇਂ ਹੇਠਲੀ ਬ੍ਰੇਕ ਮਾਰੇ ਤਾਂ ਟਰੈਕਟਰ ਘੁੰਮ ਜਾਂਦਾ ਹੈ ਪੈਰ ਤੇ, ਇਹ ਬਸ ਉਦਾਂ ਹੀ ਘੁੰਮ ਜਾਂਦੇ। ਜਾ ਕੇ ਯੂ ਟਰਨ ਮਾਰ ਦਿੱਤਾ ਨੇ ਕਿ ਕੋਈ ਗੱਲ ਨਹੀਂ ਹੈ ਜੀ, ਅਸੀਂ ਆਪਣਾ ਸੰਮਣ ਵਾਪਸ ਲੈਂਦੇ ਤੇ ਉਹ ਮਾਰ ਕੇ ਤਾੜੀਆਂ ਹੱਸਦੇ ਪਏ ਆ। ਦੇਖ ਲਓ ਤੁਹਾਡੇ ਸੰਮਨਾਂ ਦੇ ਵਿੱਚ ਕਿੰਨਾ ਕੁੱਦਾ ਹੋਇਆ। ਮੈਂ ਅੱਗੇ ਵੀ ਇਹ ਗੱਲ ਬਹੁਤ ਵਾਰ ਕਹੀ ਆ, ਹੁਣ ਵੀ ਮੈਂ ਆਖੂੰਗਾ ਕਿ ਇਸ ਡਰੱਗ ਵਾਲੇ ਕੇਸ ਦੇ ਵਿੱਚੋਂ ਨਿਕਲਣਾ ਕੱਖ ਨਹੀਂ ਜੇ। ਬੇਅਦਬੀ ਵਾਲੇ ਮਾਮਲੇ 'ਚ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਇਹਦਾ ਨਿਆਂ ਅਵਲ ਤੇ ਹੋਣਾ ਨਹੀਂ, ਜੇ ਹੋਇਆ ਤੇ ਬਿਲਕੁਲ ਕਹਿ ਲਓ ਕਿ ਚਿੰਨ੍ਹਾਤਮਕ ਹੋਏਗਾ, ਕੋਈ ਸੰਪੂਰਨ ਨਿਆਂ ਨਹੀਂ। ਸੰਪੂਰਨ ਨਿਆਂ ਤੋਂ ਭਾਵ ਕਿ ਕਿਸ ਮਨਸ਼ਾ ਦੇ ਨਾਲ ਕਿਸ ਸਾਜ਼ਿਸ਼ ਕਰਤਾ ਨੇ ਇਹ ਸਭ ਕੁਝ ਕਰਵਾਇਆ, ਉਹ ਕਦੇ ਵੀ ਉਜਾਗਰ ਨਹੀਂ ਹੋਣਾ। ਦੇਖ ਲਓ ਕੇਸ ਤਬਦੀਲ ਉਸੇ ਤਰ੍ਹਾਂ ਹਾਂਜੀ, ਉਹ ਤੇ ਤਬਦੀਲ ਤੇ ਚਲੋ ਗੱਲ ਇਹ ਆ ਕਿ ਕੋਰਟ ਕਚਹਿਰੀਆਂ ਦਾ ਫੈਸਲਾ ਹੈ। ਉਹ ਤੇ ਜਿਹੜਾ ਗੁਰਮੀਤ ਪਿੰਕੀ ਆ ਉਹਨੂੰ ਵੀ ਸਜ਼ਾ ਹਰਿਆਣੇ ਤੋਂ ਜਾ ਕੇ ਹੋਈ ਸੀ, ਜਦ ਕਿ ਕਤਲ ਉਹਨੇ ਅਵਤਾਰ ਗੋਲੇ ਦਾ ਲੁਧਿਆਣੇ 'ਚ ਕੀਤਾ ਸੀ। ਤਾਂ ਇਹ ਤੇ ਅਧਿਕਾਰ ਨੇ ਕਿ ਚਲੋ ਕੋਈ ਵੀ ਬੰਦਾ ਚਾਰਾਜੋਈ ਜਿਹੜੀ ਕਰਦਾ ਹੈ, ਹਾਂ ਤੁਸੀਂ ਲੀਗਲ ਟੀਮ ਤੇ ਸਵਾਲ ਚੁੱਕ ਸਕਦੇ ਹੋ, ਸਰਕਾਰ ਦੀ ਲੀਗਲ ਟੀਮ ਤੇ ਕਿ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਇਸ ਫੈਸਲੇ ਨੂੰ ਚੈਲੰਜ ਕੀਤਾ ਹੈ ਜਾਂ ਨਹੀਂ ਕੀਤਾ, ਜਾਂ ਬਹਿਸ ਦਿੱਤੀ ਹੈ ਤਾਂ ਕਿਸ ਤਰ੍ਹਾਂ ਦੀ ਦਿੱਤੀ ਆ। ਪਰ ਜੋ ਅਧਿਕਾਰ ਤੁਹਾਡਾ ਇੱਥੇ ਬਤੌਰ ਇੰਡੀਅਨ ਨਾਗਰਿਕ, ਉਹੀ ਅਧਿਕਾਰ ਮੇਰਾ ਵੀ ਹੈ, ਚਾਹੇ ਕੋਈ ਮਕਦੂਮ ਹੈ ਚਾਹੇ ਕੋਈ ਮੁਲਜ਼ਮ ਹੈ, ਉਹ ਬਰਾਬਰ ਹੀ ਰਹਿਣੇ ਅਧਿਕਾਰ। ਤਾਂ ਕਹਿਣ ਦਾ ਮਤਲਬ ਇਹ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਹੋਇਆ ਵਾ, ਜਿਹਦੇ 'ਚ ਆਪਾਂ ਗੱਲ ਕਰਦੇ ਪਏ ਆ ਕਿ ਇਹਦਾ ਨਿਚੋੜ ਇਹੋ ਹੀ ਐਟ ਦ ਐਂਡ ਹੈ ਕਿ ਕੱਖ ਨਹੀਂ ਨਿਕਲਣਾ ਇਹਦੇ 'ਚੋਂ, ਜਿੰਨੀ ਮਰਜ਼ੀ ਇਹ ਵਧਾਈ ਜਾਣ। ਕਿਉਂਕਿ ਜੋ ਤੁਸੀਂ ਉਹ ਬੇਲ ਆਰਡਰ ਪੜ੍ਹੋਗੇ ਨਾ ਵਿਕਰਮਜੀਤ ਸਿੰਘ ਮਜੀਠੀਆ ਦਾ, ਜੋ ਆਬਜ਼ਰਵੇਸ਼ਨਸ ਨੇ ਕੋਰਟ ਦੀਆਂ, ਉਹ ਬਹੁਤ ਕੁਝ ਦੱਸ ਦਿੰਦੀਆਂ ਹੁੰਦੀਆਂ ਨੇ ਜੀ ਇਸ ਮੁਕੱਦਮੇ 'ਚ। ਕਿਉਂਕਿ ਦੇਖੋ ਮੁਕੱਦਮੇ ਦੇ ਨਾ ਪਾਰਟ ਹੁੰਦੇ ਨੇ ਪ੍ਰਵੀਨ ਜੀ, ਤਕਨੀਕੀ ਤੌਰ ਤੇ ਕਿ ਬੰਦੇ ਤੇ ਬਾਹਰ ਬੈਠੇ ਆ ਜਿਨ੍ਹਾਂ ਦਾ ਜ਼ਿਕਰ ਹੁੰਦਾ, ਉਹ ਸਬੂਤ ਇਕੱਠੇ ਕਰਨੇ ਬਹੁਤ ਔਖੇ ਹੁੰਦੇ। ਵੈਸੇ ਵੀ ਜੇ ਤੁਸੀਂ ਦੇਖੋਗੇ ਤੇ ਇਸ ਡਰਗ ਰੈਕਟ ਦੇ ਮੈਨੂੰ ਲੱਗਦਾ ਕਿ ਇੱਕ ਤੇ ਬੰਦਾ ਇਹੋ ਜਿਹਾ ਜਿਹੜਾ ਸਜ਼ਾ ਯਾਫਤਾ ਹੋਣ ਤੋਂ ਬਾਅਦ ਵੀ
ਨਿਕਲ ਗਿਆ ਸੀ। ਜੀ। ਸੋ ਇਹ ਬਹੁਤ ਕਹਿ ਲਓ ਤਕਨੀਕੀ ਤੌਰ ਤੇ ਮਾਮਲਾ ਜਿਹੜਾ ਪੇਚੀਦਾ ਹੈ। ਸੋ ਇਹਦੇ ਚ ਰਾਜਨੀਤੀ ਜ਼ਰੂਰ ਹੋ ਸਕਦੀ ਹੈ, ਕਿਉਂਕਿ ਦੇਖੋ ਮੈਂ ਅੱਗੇ ਕਹਿੰਦਾ ਕਿ ਜੇ ਇਹ 9-10 ਸਾਲਾਂ ਚ ਸਿਰੇ ਨਹੀਂ ਲੱਗਾ ਤੇ ਹਾਲੇ ਵੀ ਜਾਂਚ ਪੜਤਾਲ ਚੋਂ ਕੀ ਕੱਢ ਲਓਗੇ। ਇਸ ਵਾਸਤੇ ਇਹਨਾਂ ਨੇ ਜਿੰਨੀ ਰਾਜਨੀਤੀ ਕਰਨੀ ਸੀ ਮਾਨ ਸਾਹਿਬ ਹੋਰਾਂ ਨੇ ਕਰ ਲਈ ਆ। ਕਿਧਰੇ ਬੋਰਡ ਲਾ ਦਿੱਤੇ, ਕਿਧਰੇ ਕੇਜਰੀਵਾਲ ਸਾਹਿਬ ਨੇ ਕਿਹਾ ਕਿ 11 ਨੂੰ ਰਿਜ਼ਲਟ ਆ ਜਾਣਾ, 13 ਨੂੰ ਮਜੀਠੀਆ ਜਿਹੜਾ ਉਹ ਚੱਕ ਲੈਣਾ, 14 ਨੂੰ ਅਸੀਂ ਉਹਨੂੰ ਜੇਲ੍ਹ ਚ ਘਲਾ ਦੇਣਗੇ। ਤਰੀਕਾ ਜਿਹੀਆਂ ਵੀ ਦੱਸਦੇ ਫਿਰਦੇ ਹੁੰਦੇ ਸੀ। ਤੂੰ ਕੱਲ ਆ ਕਿ ਬਈ ਇਹ ਮੁਸ਼ਕਲ ਆ। ਮੈਨੂੰ ਨਹੀਂ ਲੱਗਦਾ ਕਿ ਰਾਜਨੀਤੀ ਇਹਦੇ ਚ ਹੋਣ ਤੋਂ ਸਿਵਾ ਕੁਝ ਹੋਰ ਹੋਏ। ਜੀ। ਤੇ ਮੰਡੀ ਜੀ ਗੱਲ ਕਰੀਏ ਆਪਾਂ SGPC ਦੀ, DGP ਨੂੰ ਸ਼ੀਸ਼ਾ ਵਿਖਾਇਆ ਕਿਸੇ ਮਾਮਲੇ ਦੇ ਵਿੱਚ। ਦੇਖੋ DGP ਸਾਹਿਬ ਨੇ ਇੱਕ ਵੀਡੀਓ ਪੋਸਟ ਕੀਤਾ ਸੀਗਾ ਜਿਹਦੇ ਚ ਕਿਹਾ ਸੀਗਾ ਕਿ ਪੰਜਾਬ ਪੁਲਿਸ ਨਵੇਂ ਯੁੱਗ ਦੇ ਅਪਰਾਧਾਂ ਨਾਲ ਨਜਿੱਠਣ ਲਈ ਤਿਆਰ ਆ ਜੀ। ਤੇ ਜਿਹਦੇ ਤੇ ਫਿਰ ਕਹਿ ਲਓ ਕਿ ਰੀਪੋਸਟ ਕੀਤਾ ਇਹਨਾਂ ਨੇ। ਜੋ DGP ਸਾਹਿਬ ਨੇ ਕਿਹਾ ਉਹਦੇ ਜਵਾਬ ਦੇ ਵਿੱਚ ਗੱਲ ਇਹ ਹੈ ਕਿ ਇਹਨਾਂ ਨੇ ਕਿਹਾ ਸਤਿਕਾਰਯੋਗ ਗੌਰਵ ਯਾਦਵ ਜੀ ਇਹ ਲੰਬੇ ਸਮੇਂ ਤੋਂ ਬਕਾਇਆ ਹੈ ਕਿ ਪੰਜਾਬ ਪੁਲਿਸ ਯਾਨੀ ਜਿਹੜੀ ਇੰਡੀਅਨ ਪੰਜਾਬ ਦੀ ਪੁਲਿਸ ਨੇ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਕੁਝ ਪਹਿਲ ਕਦਮੀ ਨਾਲ ਗੰਭੀਰ ਕਾਰਵਾਈ ਸ਼ੁਰੂ ਕੀਤੀ ਹੈ, ਪਰ ਸਾਡੇ ਹੁਣ ਤੱਕ ਦੇ ਤਜਰਬੇ ਅਨੁਸਾਰ ਪੰਜਾਬ ਪੁਲਿਸ ਸਿੱਖ ਕੌਮ SGPC ਇਸ ਦੇ ਅਧਿਕਾਰੀਆਂ ਤੇ ਸਿੱਖ ਸਿਧਾਂਤਾਂ ਵਿਰੁੱਧ ਸੰਗਠਿਤ ਨਫ਼ਰਤੀ ਅਪਰਾਧਾਂ ਅਤੇ ਭਾਸ਼ਣਾਂ ਵਿੱਚ ਅਜਿਹਾ ਲੱਗਦਾ ਹੈ ਕਿ ਰਾਜ ਦੀ ਪੁਲਿਸ ਦੇ ਅਧਿਕਾਰੀ ਅਜਿਹੇ ਮਾਮਲਿਆਂ 'ਚ ਨਜਿੱਠਣ ਲਈ ਉਚਿਤ ਸਿਖਲਾਈ ਪ੍ਰਾਪਤ ਨਹੀਂ ਹੈ। ਮਤਲਬ ਕਿ ਇਹਨਾਂ ਦੇ ਕਹਿਣ ਦਾ ਜੋ ਭਾਵ ਅਰਥ ਨਿਕਲਦਾ ਹੈ ਉਹ ਇਹੋ ਹੈ ਕਿ ਜਿੱਦਾਂ ਯਾਦਵ ਸਾਹਿਬ ਕਹਿ ਰਹੇ ਕਿ ਪੰਜਾਬ ਭਰ ਵਿੱਚ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਾਂ ਨੂੰ ਸੂਚਿਤ ਕੀਤਾ ਗਿਆ ਤੇ ਸਥਾਪਿਤ ਕੀਤਾ ਗਿਆ। 120 ਪੁਲਿਸ ਕਰਮਚਾਰੀਆਂ ਨੂੰ ਸਾਈਬਰ ਅਪਰਾਧ ਦੀ ਜਾਂਚ ਵਿੱਚ ਐਡਵਾਂਸ ਟ੍ਰੇਨਿੰਗ ਦਿੱਤੀ ਗਈ ਆ। ਸਾਈਬਰ ਕ੍ਰਾਈਮ ਪੰਜਾਬ ਪੁਲਿਸ ਸਾਈਬਰ ਧੋਖਾਧੜੀ ਦੇ ਵਿਰੁੱਧ ਤੁਰੰਤ ਕਾਰਵਾਈ ਕਰਨ ਲਈ 24 ਘੰਟੇ ਕੰਮ ਕਰ ਰਹੀ ਹੈ। ਤੇ ਠੀਕ ਆ, ਇਹਨਾਂ ਨੇ ਮੁੰਡੇ ਹੁਣ ਰੱਖੇ ਨੇ, ਉਹਨਾਂ 'ਚ ਸਾਡਾ ਮੁੰਡਾ ਵੀ ਗਿਆ ਇੱਕ ਸਬ ਇੰਸਪੈਕਟਰ। ਤੇ ਗੱਲ ਇਹ ਆ ਕਿ ਮੁੰਡੇ ਰੱਖੇ ਨੇ, ਉਹਨਾਂ ਦੀ ਟ੍ਰੇਨਿੰਗ, ਉਹਨਾਂ ਦੀਆਂ ਕਲਾਸਾਂ ਉੱਚ ਕੋਟੀ ਦੀਆਂ, ਇਹਦੇ 'ਚ ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਗੱਲ ਇਹ ਹੈ ਕਿ ਹਾਲੇ ਵੀ ਜੇ ਤੁਸੀਂ ਇੰਡੀਆ ਵੈਸੇ ਓਵਰਆਲ ਜੇ ਤੁਸੀਂ ਦੇਖੋਗੇ ਤਾਂ ਬਹੁਤ ਜ਼ਿਆਦਾ ਸਾਈਬਰ ਠੱਗੀ ਹੈ। ਦੂਜੀ ਗੱਲ ਜਿਹੜੀ ਹੈ ਨਾ, ਜੋ SGPC ਨੇ ਸ਼ੀਸ਼ਾ ਵਿਖਾਇਆ ਇਸ ਮਾਮਲੇ 'ਚ ਸਮਝਣ ਦੀ ਜ਼ਰੂਰਤ ਹੈ ਕਿ ਜਿਵੇਂ ਹੇਟ ਸਪੀਚਸ ਨੇ, ਕਿਸੇ ਕੌਮ ਨੂੰ ਜਾਂ ਸੰਸਥਾ ਨੂੰ ਟਾਰਗੇਟ ਕੀਤਾ ਜਾਂਦਾ ਹੈ ਤਾਂ ਉਹਦੇ ਤੇ ਬਿਲਕੁਲ ਮੈਂ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ। ਪਰ ਨਾਲ SGPC ਨੂੰ ਵੀ ਫਿਰ ਵੇਖਣਾ ਪਵੇਗਾ ਕਿ ਹੇਟ ਸਪੀਚਸ ਤੇ ਜੇ ਕਾਰਵਾਈ ਕਰਨੀ ਹੈ ਤਾਂ ਫਿਰ ਕੋਈ ਵੀ ਹੇਟ ਸਪੀਚ ਹੁੰਦੀ ਆ ਤਾਂ ਉਹਦੇ ਤੇ ਫਿਰ ਤੁਹਾਨੂੰ ਕਿਤੇ ਨਾ ਕਿਤੇ ਆਪਣਾ ਰਿਐਕਸ਼ਨ ਵੀ ਦੇਣਾ ਬਣਦਾ, ਚਾਹੇ ਫਿਰ ਕਿਸੇ ਪਾਸੇ ਵੀ ਆਉਂਦੀ ਹੈ। ਤਾਂ ਇਹ ਬਿਲਕੁਲ ਇਹਨਾਂ ਦੀ ਗੱਲ ਦਰੁਸਤ ਆ, ਕਿਉਂਕਿ ਇਹ ਹੇਟ ਸਪੀਚਸ ਹੀ ਨੇ ਨਾ, ਨਫ਼ਰਤੀ ਭਾਸ਼ਣ ਹੀ ਨੇ ਨਾ, ਜਿਹੜੇ ਗਾਂ ਤੁਸੀਂ ਵੇਖ ਲਓ ਕਿ ਕਤਲੋਗਾਰਤ ਤੱਕ ਪਹੁੰਚੇ ਪਏ ਨੇ। ਸੋ ਇਸ ਵਾਸਤੇ ਮੇਰਾ ਮੰਨਣਾ ਇਹ ਹੈ ਕਿ ਬਿਲਕੁਲ ਇਹ ਗੱਲ ਇਹਨਾਂ ਦੀ ਦਰੁਸਤ ਆ ਤੇ ਪੰਜਾਬ ਪੁਲਿਸ ਨੂੰ ਇਹ ਜਿਹੜੀਆਂ ਹੇਟ ਸਪੀਚਸ ਨੇ, ਪਹਿਲੀ ਗੱਲ ਤੇ ਆ ਕਿ ਜੋ ਸਪੀਚ ਦੀ ਆਪਣੀ ਜਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਮੈਂ ਹਮੇਸ਼ਾ ਕਹਿੰਦਾ ਕਿ ਉਹਨੂੰ ਵਲਗਨ ਲਾ ਲਓ, ਉਹ ਵਲਗਨ ਤੋਂ ਬਾਹਰ ਨਾ ਹੋਵੇ ਨਾ। ਠੀਕ ਹੈ, ਤਰਕ ਵਿਤਰਕ ਹੁੰਦੇ ਨੇ, ਕਾਟਵੇਂ ਵਿਚਾਰ ਪੇਸ਼ ਕੀਤੇ ਜਾਂਦੇ ਆ, ਸਖਤ ਸ਼ਬਦ ਵੀ ਕੁਛ ਹੱਦ ਤੱਕ ਜਰ ਲਏ ਜਾਣੇ ਚਾਹੀਦੇ ਆ, ਉਹ ਟੋਲਰੈਂਸ ਜਿਹੜੀ ਆ ਹੋਣੀ ਚਾਹੀਦੀ ਆ। ਪਰ ਉਸ ਵਲਗਨ ਤੋਂ ਜਦੋਂ ਕੋਈ ਵੀ ਬੰਦਾ ਬਾਹਰ ਜਾਂਦਾ ਹੈ ਨਾ, ਕਿਸੇ ਫਿਰਕਾ ਵਿਸ਼ੇਸ਼ ਨੂੰ, ਧਰਮ ਵਿਸ਼ੇਸ਼ ਨੂੰ ਜਦੋਂ ਤੁਸੀਂ ਟਾਰਗੇਟ ਕਰਦੇ ਹੋ, ਉਹਨਾਂ ਦੀਆਂ ਜਨਾਨੀਆਂ ਤੱਕ ਚਲੇ ਜਾਓਗੇ ਤਾਂ ਭਾਈ ਫਿਰ ਔਖਾ ਹੋ ਜਾਂਦਾ। ਤੇ ਜੇ ਪੁਲਿਸ ਉਹਦੇ ਤੇ ਸਖਤ ਐਕਸ਼ਨ ਕਰੇ, ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। MP ਦੇ ਵਿੱਚ ਕੇਸ ਵਾਪਰਿਆ ਇੱਕ, ਜਿਹਦੇ ਚ ਦੋਸ਼ ਕਥਿਤ ਤੌਰ ਤੇ ਕਿ ਮੌਬ ਲਿੰਚਿੰਗ ਜਿਹੜੀ ਆ ਹੋਈ ਆ। ਤਹਿਰੀਰ ਦੇ ਵਿੱਚ ਵੀ ਇਹੋ ਕਿਹਾ ਗਿਆ, ਪਰ ਪੁਲਿਸ ਮੰਨਦੀ ਨਹੀਂ ਪਈ। ਉਹ ਕਹਿੰਦੀ ਕਿ ਬੰਦਾ ਘਰੇ ਜਾ ਕੇ ਮਰਿਆ, ਕਿਸੇ ਦੇ ਘਰੇ ਪੂਰੇ ਵੜ ਗਿਆ ਸੀਗਾ ਮੁਸਲਮਾਨ ਜੀ। ਹੁਣ ਹੁੰਦਾ ਕੀ ਆ ਕਿ 2-3 ਮੁਸਲਿਮ ਪੱਤਰਕਾਰਾਂ ਨੇ ਉਹ FIR ਜਿਹੜੀ ਆ ਉਹ ਜਨਤਕ ਕਰ ਦਿੱਤੀ, ਜਿੱਦਾਂ ਹੁਣ ਅਸੀਂ ਵੀ ਕਈ ਮੌਕਿਆਂ ਤੇ ਕਰ ਦਿੰਦੇ ਹਾਂ, ਪ੍ਰਿੰਟ ਆਊਟ ਕਢਾ ਕੇ ਦਿਖਾ ਦਈਦੇ ਆ ਲੋਕਾਂ ਨੂੰ, ਕਿਆ ਦੇਖੋ ਜੀ FIR 'ਚ ਕੀ ਹੈ, ਜਾਂ ਉਹਨੂੰ ਕੋਟ ਕਰ ਦਿੰਦੇ ਆ। ਤਾਂ ਗੱਲ ਇਹ ਹੈ ਕਿ ਉਹਦੇ ਵਿੱਚ ਉਹਨਾਂ ਤੇ ਆ ਜਿਹੜੇ BNS ਦੇ ਨਵੇਂ ਕਾਨੂੰਨ ਆ, ਇਹਨਾਂ ਦੇ ਤਹਿਤ ਕਿ ਦੋ ਫਿਰਕਿਆਂ 'ਚ ਤਣਾਅ ਵਧਾਉਣ ਦੀ ਗਤੀਵਿਧੀ ਦੇ ਨਾਮ ਤੇ ਪੱਤਰਕਾਰਾਂ ਤੇ ਮੁਕੱਦਮੇ ਲਾ ਦਿੱਤੇ।
ਠੀਕ ਹੈ ਜੀ। ਤੁਸੀਂ ਸੋਚ ਕੇ ਦੇਖੋ। ਹੂੰ ਤੇ ਜੇ ਇਸ ਤਰ੍ਹਾਂ ਪੱਤਰਕਾਰਾਂ ਤੇ ਇਸ ਤਰ੍ਹਾਂ ਦੇ ਮੁਕੱਦਮੇ ਲਾਏ ਜਾ ਸਕਦੇ ਦੋ ਫਿਰਕਿਆਂ 'ਚ ਤਣਾਅ ਪੈਦਾ ਕਰਨ ਦੇ, ਤਾਂ ਜਿਨ੍ਹਾਂ 'ਚ ਬੜੀਆਂ ਹੁਣ ਸਖਤ ਸਜ਼ਾਵਾਂ ਨੇ, ਤਾਂ ਫਿਰ ਇਹ ਜਿਹੜੇ ਹੇਟ ਸਪੀਚ ਕਰਦੇ ਨੇ, ਪਰ ਇੱਥੇ ਮੈਨੂੰ ਨਿਰਪੱਖ ਢੰਗ ਨਾਲ ਇਹ ਕਹਿਣਾ ਪਊਗਾ ਕਿ ਫਿਰ ਚਾਹੇ ਕੋਈ ਵੀ ਆ, ਚਾਹੇ ਕੋਈ ਆਪਣਾ ਤੇ ਚਾਹੇ ਕੋਈ ਬੇਗਾਨਾ, ਫਿਰ ਸਾਨੂੰ ਦੋਵਾਂ ਪਾਸਿਆਂ ਤੋਂ ਹੀ ਇਹ ਵੇਖਣਾ ਪਏਗਾ। ਪਰ ਇਹ ਪੁਲਿਸ ਦਾ ਜੇ ਕੰਮਕਾਰ ਹੁੰਦਾ ਹੋਵੇ ਤਾਂ ਮੇਰੇ ਖਿਆਲ ਦੇ ਬਹੁਤ ਹੱਦ ਤੱਕ ਕਹਿ ਕੇ ਇਹਨਾਂ ਚੀਜ਼ਾਂ ਤੇ ਕਿਤੇ ਨਾ ਕਿਤੇ ਲਗਾਮ ਲੱਗ ਸਕਦੀ ਹੈ। ਜੀ ਜੀ। ਤੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਅਗਨੀਵੀਰ ਦੀ ਪੁਲਿਸ ਵੈਰੀਫਿਕੇਸ਼ਨ ਕਿਸੇ ਹੁਣ ਅਗਨੀਵੀਰ ਭਰਾ ਦੀ ਹੁਣ ਹੋਈ ਹੈ ਜੀ? ਨਹੀਂ ਦੇਖੋ, ਅਗਨੀਵੀਰ ਇਹ ਮਾਮਲਾ ਜਿਹੜਾ ਸੀਗਾ ਨਾ, ਉਹ ਕਿਹਾ ਸੀ ਸਦਨ ਦੇ ਵਿੱਚ। ਠੀਕ ਹੈ ਜੀ। ਰਾਜਨਾਥ ਨੇ ਉੱਥੇ ਇੱਕ ਗਲਤੀ ਕਰ ਦਿੱਤੀ, ਜਿਹੜੀ ਇੱਕ ਗਲਤੀ ਇਹਨਾਂ ਨੂੰ ਇੰਨੀ ਭਾਰੀ ਪਵੇਗੀ ਕਿ ਤੁਸੀਂ ਦੇਖ ਲੈਣਾ। ਕਿਉਂਕਿ ਅਗਨੀਵੀਰ 'ਚ ਜੇ ਇਹਨਾਂ ਨੇ ਸੋਧਾਂ ਵੀ ਕੀਤੀਆਂ ਤਦ ਵੀ, ਤੇ ਜੇ ਇਹਨਾਂ ਨੇ ਯੂ ਟਰਨ ਲਿਆ, ਕਿਉਂਕਿ ਯੂ ਟਰਨ ਕੇਂਦਰ ਸਰਕਾਰ ਲੈ ਲੈਂਦੀ ਹੁੰਦੀ ਹੈ, ਤਦ ਕੀ ਹੋਏਗਾ ਕਿ ਰਾਹੁਲ ਗਾਂਧੀ ਅਗਨੀਵੀਰਾਂ ਦਾ ਨਾਇਕ ਬਣ ਜਾਏਗਾ। ਇਹ ਮੇਰੀ ਗੱਲ ਤੁਸੀਂ ਯਾਦ ਰੱਖਣਾ ਜੀ, ਕਿ ਜਿਸ ਦਿਨ ਵੀ ਇਹ ਫੈਸਲਾ ਆਇਆ, ਚਾਹੇ ਇਹਨਾਂ ਦਾ ਕੋਟਾ 20-25 ਤੋਂ 70 ਹੋ ਜਾਵੇ, ਚਾਹੇ 100 ਹੋ ਜਾਵੇ, ਮਤਲਬ ਕਿ ਅਗਨੀਵੀਰ ਸਕੀਮ ਹੀ ਖਤਮ ਹੋ ਜਾਵੇ, ਤਾਂ ਉਸ ਦਿਨ ਰਾਹੁਲ ਗਾਂਧੀ ਇਹਨਾਂ ਦਾ ਨਾਇਕ ਵੱਜੇਗਾ। ਕਿਉਂ? ਕਿਉਂਕਿ ਅਗਨੀਵੀਰਾਂ ਦੀ ਜਿਹੜੀ ਕਹਾਣੀ ਸੀਗੀ ਉਹ ਘਰ ਘਰ ਤੱਕ ਪਹੁੰਚਾਉਣ ਵਾਲਾ ਰਾਹੁਲ ਗਾਂਧੀ ਆ। ਹੁਣ ਰਾਹੁਲ ਗਾਂਧੀ ਨੂੰ ਇੱਕ ਜਵਾਬ ਦੇ ਕੇ ਰਾਜਨਾਥ ਸਿੰਘ ਫਸ ਜਾਂਦੇ ਆ। ਉਹ ਕਹਿੰਦੇ ਜੀ ਕਿ ਤੁਸੀਂ ਝੂਠ ਬੋਲ ਰਹੇ ਹੋ ਕਿ ਅਗਨੀਵੀਰ ਨੂੰ ਕੁਝ ਨਹੀਂ ਮਿਲਿਆ, ਯਾਨੀ ਉਹਦੇ ਪਰਿਵਾਰ ਨੂੰ, ਉਹ ਪੰਜਾਬ ਦਾ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਉਹਨਾਂ ਨੂੰ ਮਿਲ ਕੇ ਆਇਆ, ਉਹਨਾਂ ਨੇ ਕਿਹਾ ਕਿ ਨਹੀਂ ਦਿੱਤਾ ਕੁਝ ਵੀ ਸਰਕਾਰ ਨੇ ਹੁਣ ਤੱਕ। ਤਾਂ ਹੌਲੀ ਹੌਲੀ ਫਿਰ ਇਹਨਾਂ ਨੇ ਬੜਾ ਜ਼ੋਰ ਲਾਇਆ, ਪੱਤਰਕਾਰ ਮਤਲਬ ਕਿ ਜਿਸ ਤਰ੍ਹਾਂ ਦੀ ਜਾਲੀ ਰਿਪੋਰਟਿੰਗ ਕਰਦੇ ਆ ਕਿ ਮਿਲਿਆ ਜੀ ਇੱਧਰ ਉੱਧਰੋਂ, ਪਰ ਅਖੀਰ ਤੱਥ ਜਿਹੜੇ ਸੀ ਉਹ ਇਹ ਨਿਕਲੇ ਕਿ ਜਿਹੜਾ ਪੈਸਾ ਉਹਨਾਂ ਨੂੰ ਮਿਲਿਆ ਸੀ ਹੁਣ ਤੱਕ, ਉਹ ਮਿਲਿਆ ਸੀਗਾ ਇੰਸ਼ੋਰੈਂਸ ਦਾ। ਜਿਹੜਾ ਬੈਂਕ ਇੰਸ਼ੋਰੈਂਸ ਕਰਦਾ ਹੈ, ਉਹ ਇੰਸ਼ੋਰੈਂਸ ਦਾ ਪੈਸਾ ਮਿਲਿਆ ਸੀ। ਬਾਕੀ ਜਿਹੜੀ ਉਹ 67 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਹੈ, ਇਹਦੇ ਵਿੱਚ 44 ਲੱਖ ਰੁਪਇਆ ਜੋ ਸਰਕਾਰ ਨੇ ਦੇਣਾ, 13 ਲੱਖ ਰੁਪਇਆ 4 ਸਾਲ ਦਾ ਜਿਹੜਾ ਤਨਖਾਹ ਦਾ, 8 ਲੱਖ ਰੁਪਇਆ ਜਿਹੜਾ ਆਰਮੀ ਦਾ ਕਲਿਆਣ ਕੋਸ਼ ਆ ਉਹਦਾ, ਤੇ 2,30,000 ਰੁਪਇਆ ਜਿਹੜਾ ਉਹ ਸੇਵਾ ਦਾ ਜਿਹੜਾ ਲਾਲਾ ਕੋਈ ਪੈਨਸ਼ਨ ਦਾ ਜਿਹੜਾ ਪੈਕੇਜ ਹੁੰਦਾ ਉਹ। ਇਸ ਤਰ੍ਹਾਂ ਮਤਲਬ ਕਿ 60 ਲੱਖ ਰੁਪਏ ਦਾ ਬਕਾਇਆ ਨਿਕਲਿਆ। ਤੇ ਹੁਣ ਆਰਮੀ ਨੇ ਹੀ ਇਸ ਗੱਲ ਦੀ ਤਸਦੀਕ ਕੀਤੀ ਆ ਕਿ ਜੀ ਉੱਥੋਂ ਦੀ ਪੁਲਿਸ ਦੀ ਵੈਰੀਫਿਕੇਸ਼ਨ ਰਹਿੰਦੀ ਸੀ, ਉਹ ਵੈਰੀਫਿਕੇਸ਼ਨ ਹੋ ਗਈ ਆ, ਤਾਂ ਹੁਣ ਬਕਾਇਆ ਕਲੀਅਰ ਹੋ ਜਾਏਗਾ। ਇਹਦਾ ਮਤਲਬ ਆ ਕਿ ਰਾਹੁਲ ਗਾਂਧੀ ਉੱਥੇ ਸਹੀ ਸੀ, ਰਾਹੁਲ ਗਾਂਧੀ ਉੱਥੇ ਸੱਚਾ ਸੀ। ਤਾਂ ਰਾਜਨਾਥ ਸਿੰਘ ਇੱਕ ਤੇ ਝੂਠੇ ਸਾਬਤ ਹੋਏ, ਤੇ ਦੂਸਰਾ ਇਹ ਆ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੇ ਤਾਂ ਨਾ ਬੋਲਦੇ ਤਾਂ ਉਹ 90 ਮਿੰਟ ਦਾ ਭਾਸ਼ਣ ਸੀਗਾ, ਅਗਨੀਵੀਰ ਵਾਲੀ ਗੱਲ ਜਿਹੜੀ ਆ ਉਹ ਐਂ ਹੀ ਲੰਘ ਜਾਣੀ ਸੀ, ਫਲੋ 'ਚ ਲੰਘ ਜਾਣੀ ਸੀ। ਪਰ ਉਹ ਐਸਾ ਮੁੱਦਾ ਬਣਿਆ, ਐਸਾ ਮੁੱਦਾ ਬਣਿਆ, ਤੇ ਹੁਣ ਮੈਂ ਤੁਹਾਨੂੰ ਦੱਸ ਦਿੱਤਾ ਕਿ ਜਿਸ ਦਿਨ ਵੀ ਇਹਦੇ ਤੇ ਕੋਈ ਯੂ ਟਰਨ ਵੱਜਾ ਜਾਂ ਕੋਈ ਵੱਡਾ ਫੈਸਲਾ ਆਇਆ ਜਾਂ ਅਗਨੀਵੀਰ ਸਕੀਮ ਕਿਤੇ ਗਾਂਹ ਵਾਲੀ ਸਰਕਾਰ ਨੇ ਰੱਦ ਕੀਤੀ, ਤਦ ਰਾਹੁਲ ਗਾਂਧੀ ਜਿਹੜਾ ਹੈ ਬਹੁਤ ਹੱਦ ਤੱਕ ਕਹਿ ਲਓ ਕਿ ਇਸ ਮਾਮਲੇ ਦੇ ਵਿੱਚ ਨੰਬਰ ਲੈ ਜਾਏ। ਜੀ, ਤੁਸੀਂ ਮਿੰਟੂ ਜੀ, ਮੈਂ ਤਾਂ ਇਸ ਗੱਲ ਤੇ ਹੈਰਾਨ ਹਾਂ ਵੀ ਰਾਹੁਲ ਗਾਂਧੀ ਦੀ ਟੀਮ ਨੇ, ਦੇਖੋ ਤੁਸੀਂ ਅਗਨੀਵੀਰ ਜਿਹੜੇ ਨੇ ਪੰਜਾਬ ਦਾ ਇੱਕ ਸ਼ਹੀਦ ਹੋਇਆ ਉਹਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਇੱਥੇ ਚੋਣ ਪ੍ਰਚਾਰ ਦੇ ਦੌਰਾਨ। ਮਤਲਬ ਕਾਂਗਰਸ ਨੇ ਖਾਸਾ ਵਰਕ ਕੀਤਾ ਇਹਦੇ ਇਸ ਸਕੀਮ ਉੱਤੇ ਵੀ ਲੋਕ ਵਿਕਟਮ ਨੇ ਜਾਂ ਲੋਕਾਂ ਤੱਕ ਪਹੁੰਚ ਨਹੀਂ ਰਹੀ, ਤੇ ਸਰਕਾਰ ਦੇ ਝੂਠ ਨੂੰ ਐਕਸਪੋਜ਼ ਕਰਨ ਲਈ ਵੀ ਤਾਂ ਤੁਹਾਡੇ ਕੋਲ ਡਾਟਾ ਚਾਹੀਦਾ ਹੁੰਦਾ ਨਾ ਬਹੁਤ ਸਾਰਾ। ਜੀ ਬਿਲਕੁਲ ਨਹੀਂ, ਇਹਦੇ 'ਚ ਕੀ ਸੀਗਾ ਕਿ ਇਹਨਾਂ ਨੇ ਇਹ ਪਹਿਲਾਂ ਹੀ ਚਿੰਨ੍ਹਿਤ ਕਰ ਲਈਆਂ ਸੀਗੀਆਂ, ਇੱਕ ਕੁਝ ਚੀਜ਼ਾਂ ਦੀ ਨਿਸ਼ਾਨਦੇਹੀ ਕਰ ਲਈ ਸੀ ਕਿ ਇੱਕ ਤਾਂ ਕਿਸਾਨਾਂ ਨੂੰ MSP ਕਿਸਾਨ ਹੋ ਗਿਆ, ਤੇ ਜਵਾਨ ਦੇ ਵਿੱਚ ਅਗਨੀਵੀਰ ਆ ਗਿਆ। ਠੀਕ ਹੈ, ਕਿਸਾਨ, ਜਵਾਨ ਤੇ ਸੰਵਿਧਾਨ, ਇਹ ਇਹਨਾਂ ਦਾ 3 ਸੂਤਰੀ ਏਜੰਡਾ ਸੀ ਜਿਹਦੇ ਤੇ ਇਹਨਾਂ ਦੀ ਟੀਮ ਨੇ ਬਹੁਤ ਪਹਿਲਾਂ ਵਰਕਆਊਟ ਸਟਾਰਟ ਕਰ ਦਿੱਤਾ ਸੀ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸਾ ਫਾਰਮੂਲਾ ਸੀ। ਔਰ ਤੁਸੀਂ ਗਾਂ ਦੇਖੋ ਗੁਜਰਾਤ ਦੇ ਵਿੱਚ ਅਤੇ ਯੂਪੀ ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਨਾ, ਯੂਪੀ 'ਚ 27 ਨੂੰ ਹੋਣੀਆਂ ਤੇ ਗੁਜਰਾਤ ਦੀਆਂ ਸ਼ਾਇਦ ਪਹਿਲਾਂ ਹੋ ਜਾਣਗੀਆਂ, ਤਾਂ ਉਹਦੇ ਵਿੱਚ ਤੁਸੀਂ ਦੇਖੋ ਕਿ ਉਹਦੇ 'ਚ ਵੀ ਗੁਜਰਾਤ ਵਾਲਾ, ਸੌਰੀ ਮੈਨੂੰ ਪਤਾ ਨਹੀਂ, ਤੁਸੀਂ ਦੇਖ ਲੈਣਾ ਕਿਹੜੇ ਸਨ 'ਚ ਵੀ ਹੈ, ਤੇ ਉਹਦਾ 5 ਸਾਲ ਦਾ ਵਕਫਾ ਲਾ ਲੈਣਾ। ਪਰ ਕਹਿਣ ਦਾ ਮਤਲਬ ਇਹ ਆ ਕਿ ਇਹ ਘੇਰਾਬੰਦੀ ਪੂਰੀ ਕਰਨਗੇ। ਅਖਿਲੇਸ਼ ਕਰੇਗਾ ਯੂਪੀ 'ਚ, ਇਹ ਕਰਨਗੇ ਉੱਥੇ।
ਤਾਂ ਉੱਥੇ ਵੀ ਫਾਰਮੂਲੇ ਇਸ ਤਰ੍ਹਾਂ ਹੀ ਗੜੇ ਜਾਂਦੇ ਆ, ਉਸ ਤਰ੍ਹਾਂ ਹੀ ਜੜੇ ਜਾਂਦੇ ਆ। ਤਾਂ ਗੱਲ ਇਹ ਆ ਕਿ ਬਈ ਹੁਣ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਵੇਖੋਗੇ ਨਾ, ਤਾਂ ਇਹਨਾਂ ਨੇ 3 ਸੂਤਰੀ ਪ੍ਰੋਗਰਾਮ ਬਣਾ ਲਿਆ ਸੀ ਕਾਂਗਰਸ ਨੇ ਕਿ ਅਸੀਂ ਇਹਨਾਂ ਤੇ ਖੇਡਣਾ, ਤੇ ਇਹਦੇ ਵਿੱਚ ਹੀ ਸਭ ਕੁਝ ਕਵਰ ਹੋ ਜਾਣਾ। ਜਿੱਦਾਂ ਲਾ ਲਓ ਕਿਸਾਨ, ਤਾਂ ਦੇਖ ਲਓ ਕਿੰਨਾ ਕਿਸਾਨ ਹੈ, 50 ਕਰੋੜ ਦੇ ਕਰੀਬ ਖੇਤੀ 'ਚ। ਤੇ ਜੇ ਗੱਲ ਕਰੀਏ ਜਵਾਨ, ਮਤਲਬ ਕਿ ਆਰਮੀ ਦੇ ਜਿਹੜੇ ਪੱਕੇ ਵੀ ਆ ਤੇ ਆਰਮੀ ਦੇ ਜਿਹੜੇ ਕੱਚੇ ਵੀ, ਸਾਰੇ ਕਵਰ ਹੋ ਜਾਣੇ। ਤੇ ਇਸ ਤੋਂ ਇਲਾਵਾ ਸੰਵਿਧਾਨ ਦੇ ਵਿੱਚ ਕੌਣ ਆ ਗਿਆ? ਐਸਟੀ ਭਾਈਚਾਰਾ, BC, OBC ਵਗੈਰਾ। ਤਾਂ ਤੁਸੀਂ ਦੇਖ ਲਓ ਕਿ ਰਹਿ ਕਿਹੜਾ ਗਿਆ। ਜੀ, ਤੇ ਮਿੰਟੂ ਜੀ ਅਗਲੀ ਗੱਲ ਕਰੀਏ ਆਪਾਂ ਹਰਿਆਣਾ ਦੇ ਸਿੱਖਾਂ ਦੀ ਸਿਆਸੀ ਹੱਕਾਂ ਦੇ ਲਈ ਹੁਣ ਇਕੱਠੇ ਹੋਣ ਲੱਗੇ ਆ ਜੀ। ਹਾਂਜੀ, ਵਧੀਆ ਗੱਲ ਹੈ, ਕਿਉਂਕਿ ਹਰਿਆਣੇ ਦੇ ਵਿੱਚ ਅਜਿਹਾ ਸਮਝਿਆ ਜਾਂਦਾ ਹੈ ਕਿ ਇਹਨਾਂ ਦੀ ਜਿਹੜੀ ਵੋਟ ਆ ਉਹ ਤਕਰੀਬਨ 15-16 ਸੀਟਾਂ ਨੂੰ ਪ੍ਰਭਾਵਿਤ ਕਰਦੀ ਹੈ। ਸਿੱਖਾਂ ਦੀ ਜਿਹੜੀ ਹਰਿਆਣਵੀ ਸਿੱਖਾਂ ਦੀ ਵੋਟ ਆ, ਉਹਦੇ ਚ ਕੀ ਹੈ ਕਿ ਦਿੰਦੇ ਕੁਛ ਵੀ ਨਹੀਂ ਹੈ, ਨੁਮਾਇੰਦਗੀ ਤੇ ਕੱਖ ਵੀ ਨਹੀਂ ਹੈਗੀ ਸਿੱਖਾਂ ਦੀ ਉੱਥੇ। ਦੱਸਦੇ ਆ ਕਿ 15 ਤੋਂ, ਹੁਣ ਤਾਂ ਵੈਸੇ 15 ਤੋਂ ਵਧੇਰੇ ਹੋਏਗੀ, ਪਿਛਲੇ ਇਲੈਕਸ਼ਨ ਦੀ ਮੈਂ ਗੱਲ ਕਰਦਾ, ਕਿ ਉਦੋਂ ਵੀ 15 ਸੀਟਾਂ ਤੇ ਪ੍ਰਭਾਵ ਸੀਗਾ। ਤਾਂ ਨਾ ਹੁਣ ਹਰਿਆਣੇ ਨੂੰ ਜੇ ਤੁਸੀਂ ਦੇਖੋਗੇ ਤਾਂ ਸਿੱਖਾਂ ਦੀ ਨੁਮਾਇੰਦਗੀ ਮਿਲਦੀ ਹੈ ਲੋਕ ਸਭਾ ਚ, ਨਾ ਰਾਜ ਸਭਾ ਦੇ ਵਿੱਚ। ਤੇ ਵੋਟਰਾਂ ਦੀ ਗਿਣਤੀ ਜਿਹੜੀ ਆ ਤਕਰੀਬਨ 18 ਲੱਖ ਦੱਸੀ ਜਾਂਦੀ, ਤੁਸੀਂ ਅੰਦਾਜ਼ਾ। ਤਾਂ ਇਸ ਕਰਕੇ ਹੁਣ ਇਹਨਾਂ ਨੇ ਇਕੱਤਰਤਾ ਕਰਕੇ, ਏਕਤਾ ਕਰਕੇ ਕਿਹਾ ਕਿ ਬਈ ਗੱਲ ਇਹ ਆ ਕਿ ਠੀਕ ਆ, ਪੰਜਾਬੀ ਜਿਹੜੇ ਸੀਗੇ ਖੱਟਰ ਸਾਹਿਬ, ਉਹਨਾਂ ਨੂੰ ਤੁਸੀਂ ਮੁੱਖ ਮੰਤਰੀ ਜ਼ਰੂਰ ਬਣਾਇਆ, ਪਰ ਗੱਲ ਇਹ ਆ ਕਿ ਸਿੱਖਾਂ ਦੀ ਨੁਮਾਇੰਦਗੀ ਕਿੱਥੇ? ਤਾਂ ਇਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਅਸੀਂ ਹਰਿਆਣੇ ਦੀਆਂ ਜਿਹੜੀਆਂ ਲੋਕ ਸਭਾ 2 ਸਿੱਖ ਸਮਾਜ ਵਾਸਤੇ ਸੀਟਾਂ ਲਵਾਂਗੇ, ਰਾਜ ਸਭਾ ਦੇ ਵਿੱਚ ਵੀ ਸਾਡਾ ਜਿਹੜਾ ਇੱਕ ਨੁਮਾਇੰਦਾ ਜਿਹੜਾ ਉਹ ਹੋਣਾ ਚਾਹੀਦਾ। ਤਾਂ ਪਾਰਟੀ ਜਿਹੜੀ ਆ ਕਿਸੇ ਵੀ ਨੇਤਾ ਨੂੰ ਰਾਜ ਸਭਾ ਦੇ ਵਿੱਚ ਭੇਜੇ, ਪਰ ਉਹ ਸਿੱਖ ਸਮਾਜ ਤੋਂ ਹੋਣਾ ਚਾਹੀਦਾ, ਕਿਉਂਕਿ ਉੱਥੇ ਇੱਕ ਰਾਜ ਸਭਾ ਦੀ ਸੀਟ ਹੁਣ ਆਉਣ ਵਾਲੇ ਦਿਨਾਂ 'ਚ ਖਾਲੀ ਹੋਣ ਜਾ ਰਹੀ ਹੈ। ਵਧੀਆ ਗੱਲ ਆ, ਵਧੀਆ ਤਰੀਕਾ ਹੈ ਜੇ ਮੰਨ ਲਓ ਏਕਤਾ ਰਹਿੰਦੀ ਹੈ। ਪਰ ਰੌਲਾ ਕੀ ਆ ਕਿ ਏਕਤਾ ਸਾਡੇ ਵਿੱਚੋਂ ਆਪਾਂ ਦੇਖਦੇ ਆ ਨਾ, ਆਪ ਹੀ ਬੰਦੇ ਪੈਦਾ ਕਰ ਲੈਂਦੇ ਨੇ, ਉੱਥੇ ਮੁੜ ਕੇ ਏਕਤਾ ਜਿਹੜੀ ਆ ਉਹ ਫਿਰ ਛਲਣੀ ਹੋ ਜਾਂਦੀ ਹੈ। ਸੋ ਜੇ ਏਕਤਾ ਬਣਾਈ ਰੱਖਦੇ ਆ ਸਿੱਖ ਵੋਟਰ, ਕਿਉਂਕਿ ਉੱਥੇ ਵੋਟਾਂ ਦਾ ਚੱਕਾ ਜਿਹੜਾ ਗਿੜ ਪਿਆ, ਤਾਂ ਮੈਨੂੰ ਲੱਗਦਾ ਕਿ ਡੈਫੀਨਿਟਲੀ ਅਸਰ ਪਵੇਗਾ ਇਸ ਚੀਜ਼ ਦਾ। ਪਾਰਟੀਆਂ ਮਜਬੂਰ ਹੋਣਗੀਆਂ ਕਿ ਸਿੱਖਾਂ ਨੂੰ ਉਹਨਾਂ ਦੀ ਜਿਹੜੀ ਬਣਦੀ ਨੁਮਾਇੰਦਗੀ ਉਹ ਦਿੱਤੀ ਜਾਵੇ, ਤਾਂ ਗੱਲ ਬਣ ਸਕਦੀ। ਪਰ ਜੇ ਆਪਸ ਦੇ ਵਿੱਚ ਪਾੜ ਗਏ, ਜੋ ਕਿ ਆਮ ਹੀ ਆਪਾਂ ਦੇਖਦੇ ਹਾਂ, ਜਦੋਂ ਵੀ ਸਿੱਖਾਂ ਦੀ ਇਸ ਤਰ੍ਹਾਂ ਦੀ ਏਕਤਾ ਹੁੰਦੀ ਹੈ ਤਾਂ ਪਾਟਕ ਪੈ ਜਾਂਦਾ। ਜੇ ਉਹਦੇ ਤੋਂ ਬਚੇ ਰਹੇ, ਉਹ ਹੋ ਸਕਦਾ ਕੁਝ ਲੈ ਡਿੱਗਣ। ਜਦੋਂ ਮਿੰਟੂ ਜੀ ਕਿਸੇ ਸਮੇਂ ਅਕਾਲੀ ਦਲ ਨੇ ਵੀ ਖਾਸੀ ਮਿਹਨਤ ਕੀਤੀ ਸੀ ਇੱਥੇ ਹਰਿਆਣੇ ਦੇ ਵਿੱਚ, ਪਰ ਚਲੋ ਬਾਅਦ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਸਰਕਾਰ ਨਹੀਂ ਰਹੀ ਉਹਨਾਂ ਦੀ, ਪਰ ਉਦੋਂ ਕਾਫੀ ਪ੍ਰਭਾਵੀ ਸੀ। ਮੇਰੇ ਯਾਦ ਹੈ ਜਿਹੜੇ ਇੱਥੋਂ ਕਾਲਿਆਂ ਵਾਲੀ ਇੱਕ ਵਿਧਾਨ ਸਭਾ ਸੀਟ ਹੈ ਟੱਬ ਵਾਲੀ ਹੈ, ਉੱਥੋਂ ਇੱਕ ਅਕਾਲੀ ਦਲ ਦਾ MLA ਵੀ ਜਿੱਤ ਗਿਆ ਸੀ ਇੱਕ ਵਾਰੀ। ਜੀ ਚਟਾਲਿਆਂ ਨੇ ਜਿਤਾਇਆ, ਅਕਾਲੀਆਂ ਨੇ ਜਿਤਾਇਆ ਸੀ। ਹਾਂਜੀ ਚਟਾਲਿਆਂ ਨੇ ਜਿਤਾਇਆ। ਤੇ ਆਪਾਂ ਗੱਲ ਇਹ ਨਾ, ਉਹ ਮੰਗਦੇ ਨੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ। ਜੀ। ਤੇ ਹਿਮਾਚਲ ਪ੍ਰਦੇਸ਼ ਦੇ ਵਿਰੁੱਧ ਪੰਜਾਬ ਦੇ ਟੈਕਸੀ ਡਰਾਈਵਰਾਂ ਨੇ ਕੋਈ ਰੋਸ ਮੁਜ਼ਾਹਰਾ ਕੀਤਾ ਜੀ? ਹਾਂਜੀ, ਦੇਖੋ ਸੈਕਟਰ 25 ਚੰਡੀਗੜ੍ਹ ਵਿਖੇ ਇਹ ਪ੍ਰਦਰਸ਼ਨ ਕੀਤਾ ਗਿਆ ਜੀ। ਤੇ ਗੱਲ ਇਹ ਆ ਕਿ ਇਹਦੇ ਵਿੱਚ ਜਿਹੜੇ ਪੰਜਾਬ ਦੇ ਟੈਕਸੀ ਡਰਾਈਵਰ ਆ, ਕਾਫੀ ਵੱਡੀ ਤਾਦਾਦ ਦੇ ਵਿੱਚ ਇਕੱਤਰ ਹੋਏ ਸਨ, ਤੇ ਉਹਨਾਂ ਨੇ ਕਿਹਾ ਕਿ ਜੇ ਸਾਡੀ ਸੁਣਵਾਈ ਨਾ ਹੋਈ ਤੇ ਅਸੀਂ ਫਿਰ ਮਜਬੂਰਨ CM ਹਾਊਸ ਵੱਲ ਨੂੰ ਕੂਚ ਕਰਾਂਗੇ। ਦੋਸ਼ ਇਹਨਾਂ ਦੇ ਇਹ ਆ ਕਿ ਇੱਕ ਤੇ ਪੰਜਾਬ ਦੇ ਡਰਾਈਵਰਾਂ ਨੂੰ ਹਿਮਾਚਲ 'ਚ ਦਿੱਕਤ ਆਉਂਦੀ ਹੈ, ਧੱਕਾ ਆਉਂਦਾ ਹੈ, ਉਹਨਾਂ ਤੋਂ 3 ਗੁਣਾ ਟੈਕਸ ਜ਼ਿਆਦਾ ਵਸੂਲਿਆ ਜਾ ਰਿਹਾ। ਡਰਾਈਵਰਾਂ ਦੇ ਨਾਲ ਮਾਰਕੁੱਟ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਦੀ ਘਟਨਾ ਹੋ ਰਹੀ ਹੈ ਜਿਹਦੇ ਵਿੱਚ ਡਰਾਈਵਰਾਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਨਹੀਂ ਰਹਿ ਰਹੀ, ਯਾਨੀ ਉਹ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਆ। ਮਤਲਬ ਗੱਲ ਇਹ ਆ ਕਿ ਸੋਸ਼ਲ ਮੀਡੀਆ ਤੇ ਭੜਕਾਊ ਆਪਾਂ ਦੇਖਦੇ ਹੀ ਆ ਸਮੱਗਰੀ, ਜਿਵੇਂ ਆਪਣੇ ਇੱਧਰ ਪਾਉਂਦੇ ਆ ਉਵੇਂ ਉਹ ਵੀ ਪਾਈ ਜਾਂਦੇ। ਕੰਮ ਤੇ ਬਰੋਬਰ ਹੀ ਚੱਲਦਾ। ਉਹ ਕਹਿੰਦੇ ਕਿ ਅਸੀਂ ਰਗੜੇ ਜਾ ਰਹੇ ਆ ਇਹਦੇ 'ਚ, ਉਹ ਹਟਾਓ, ਸਾਡਾ ਕੀ ਕਸੂਰ ਆ। ਸੋ ਗੱਲ ਇਹ ਆ ਕਿ ਇਹ ਤੇ ਜੇ ਸਰਕਾਰਾਂ ਆਪਣੇ ਲੈਵਲ ਤੇ ਕਰ ਸਕਣ, ਕਰਨੀਆਂ ਚਾਹੁਣ, ਤੇ ਮੈਨੂੰ ਲੱਗਦਾ ਸਰਕਾਰਾਂ ਨਿਬੇੜ ਸਕਦੀ ਹੈ। ਟੈਕਸ ਵਾਲਾ ਮਸਲਾ ਕੀ ਹੈ, ਜਾਇਜ਼ ਉਹ ਟੈਕਸ ਲੈ ਲੈਣ। ਤੇ ਦੂਜਾ ਹੈ ਕਿ ਇੱਕ ਹਾਈ ਲੈਵਲ ਦੀ ਮੀਟਿੰਗ ਕਰਨੀ ਚਾਹੀਦੀ ਹੈ ਮੁੱਖ ਮੰਤਰੀਆਂ ਨੂੰ, ਤਾਂ ਕਿ ਕਸ਼ੀਦਗੀ ਦੂਰ ਹੋਵੇ। ਇਹ ਦੂਰ ਹੋਣਾ ਚਾਹੀਦਾ ਸਾਰਾ ਮਾਮਲਾ।
ਚਲੋ ਠੀਕ ਹੈ, ਕੰਗਣਾ ਰਣੌਤ ਪੁੱਠਾ ਸਿੱਧਾ ਬੋਲਦੀ ਰਹੀ ਆ, ਉਹਨੂੰ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ, ਕੁਲਵਿੰਦਰ ਕੌਰ ਤੇ ਮੁਕੱਦਮਾ ਦਰਜ ਹੋ ਗਿਆ, ਗੱਲ ਖਤਮ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਉਹ ਜਿਹੜਾ NRI ਭਾਈ ਸਾਹਿਬ ਸੀ, ਉਹ ਤੇ ਤੁਹਾਨੂੰ ਪਤਾ ਹੀ ਆ, ਮੁੜ ਕੇ ਉਹ ਤਾਂ ਕੁਛ ਕਿਹਾ ਨਹੀਂ ਜਦੋਂ ਉਹਨਾਂ ਨੇ ਚਿੱਠਾ ਫੋਲਿਆ ਇਹਨਾਂ ਦਾ। ਪਰ ਗੱਲ ਇਹ ਆ ਕਿ ਅਸੀਂ ਉਦੋਂ ਤੱਕ ਜਜ਼ਬਾਤੀ ਹੋ ਕੇ ਪਤਾ ਨਹੀਂ ਕਿੰਨਾ ਫੇਸਬੁੱਕ ਤੇ ਗਾਹ ਪਾ ਦਿੱਤਾ, ਉਧਰੋਂ ਵੀ ਇਹੀ ਕਹਾਣੀ ਚੱਲਦੀ ਹੈ। ਸੋ ਇਸ ਕਰਕੇ ਇਹ ਜਿਹੜਾ ਮਾਮਲਾ ਹੈ ਨਾ, ਸੰਜੀਦਗੀ ਦੇ ਨਾਲ ਲੈਣ ਦੀ ਜ਼ਰੂਰਤ ਆ, ਕਿਉਂਕਿ ਇਹਦੇ ਚ ਪਿਸ ਕੌਣ ਰਹੇ ਆ? ਪਿਸ ਰਹੇ ਨੇ ਉਹ ਜਿਨ੍ਹਾਂ ਦਾ ਰੁਜ਼ਗਾਰ ਜੁੜਿਆ। ਹੁਣ ਟੈਕਸੀ ਡਰਾਈਵਰ ਨੇ ਤੇ ਜਾਣਾ ਹੀ ਆ ਨਾ। ਜੀ ਜੀ। ਫਰਜ਼ ਕਰੋ ਟੈਕਸੀ ਡਰਾਈਵਰ ਨਹੀਂ ਜਾਣਾ ਚਾਹੁੰਦਾ, ਮਾਲਕ ਭੇਜੇਗਾ ਕਿ ਜਾ। ਉਹਨਾਂ ਨੂੰ ਇਹ ਦਿੱਕਤਾਂ ਦੁਸ਼ਵਾਰੀਆਂ ਜੋ ਆਉਂਦੀਆਂ ਦੂਰ ਕਰਨ ਦੀ ਜ਼ਰੂਰਤ ਹੈ। ਹਾਈ ਲੈਵਲ ਦੀ ਇੱਕ ਮੀਟਿੰਗ ਕਰ ਲੈਣ, ਉਸ ਤੋਂ ਬਾਅਦ ਸਾਂਝੇ ਰੂਪ ਦੇ ਵਿੱਚ ਬਿਆਨ ਦੇ ਦੇਣ, ਅਪੀਲ ਪਾ ਦੇਣ ਕਿ ਬਈ ਨਹੀਂ, ਤੁਸੀਂ ਕਿਰਤੀ ਨੂੰ, ਤੁਸੀਂ ਡਰਾਈਵਰ ਨੂੰ ਇੱਜ਼ਤ ਦਿਓ। ਟੈਕਸ ਵਗੈਰਾ ਦੀ ਜਿਹੜੀ ਕੋਈ ਵੀ ਗੁੰਝਲ ਹੈਗੀ ਆ, ਉਹ ਤੇ ਬੜੀ ਆਸਾਨੀ ਦੇ ਨਾਲ ਦੂਰ ਕੀਤੀ ਜਾ ਸਕਦੀ ਹੈ। ਅਫਸਰਸ਼ਾਹੀ ਨੂੰ ਇੱਕ ਦਾਬਾ ਮਾਰਿਆ ਹੋਵੇ ਮੁੱਖ ਮੰਤਰੀ ਨੇ, ਕਿਉਂ ਨਾ ਸੂਟ ਕਰਨਗੇ ਉਹ ਸਾਰਾ ਕੁਝ। ਜੀ ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ।